लगभग 23 दिन मुकम्मल हो चुके ने। ਹੁਣ तक गवर्नर हाउस तो किसी भी प्रकार की रिहाइयां संबंधी कोई भी हिलजुल नहीं हुई। ਅੱਜ ਅਸੀਂ ਇੱਥੇ ਇੱਕ ਪੰਥਕ ਇਕੱਤਰਤਾ ਦਾ ਐਲਾਨ ਕਰ ਰਹੇ ਹਾਂ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੇ ਹੋਏ ਨਿਰਦੇਸ਼ਾਂ ਦੇ ਮੁਤਾਬਕ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸੰਗਤਾਂ ਦੀ ਮੰਗ ਦੇ ਮੁਤਾਬਕ ਅਗਲਾ ਪ੍ਰੋਗਰਾਮ ਉੱਥੇ ਜਿਹੜਾ ਹੈ ਵਿਚਾਰ ਕਰਨ ਤੋਂ ਬਾਅਦ ਉਹ ਐਲਾਨਿਆ ਜਾਵੇਗਾ। ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਗਵਰਨਰ ਕੋਲ ਪੂਰੇ ਅਧਿਕਾਰ ਨੇ ਅੰਡਰ ਆਰਟੀਕਲ 161 ਕਿ ਗਵਰਨਰ ਜਿਹਨਾਂ ਲੋਕਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਰਿਹਾ ਕਰ ਸਕਦਾ ਹੈ। ਉਹਨਾਂ ਨੇ ਜੋ ਉਹਨਾਂ ਨੂੰ ਚੰਗਾ ਕੀਤਾ ਉਸ ਸਮੇਂ ਦੇ ਵਿੱਚ ਕੀਤਾ ਅਤੇ ਕਾਨੂੰਨ ਨੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਅਤੇ ਅੱਜ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਲਗਾਤਾਰ ਸਜ਼ਾ ਤੋਂ ਵੀ ਡਬਲ ਸਜ਼ਾ ਵੀ ਕ੍ਰਾਸ ਹੋ ਚੁੱਕੀ ਹੈ। ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਸੀ, ਆਵਾਜ਼ ਬੁਲੰਦ ਕੀਤੀ ਸੀਗੀ। ਮੈਂ ਸਮਝਦਾ ਹਾਂ ਕਿ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਬਾਅਦ ਇੱਕ ਪਰੋਲ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉਹਦਾ ਬਹੁਤ ਵੱਡਾ ਇੱਕ ਐਡਵਾਂਟੇਜ ਬਣਿਆ ਕਿ ਇਹ ਮੁੱਦਾ ਜਿਹੜਾ ਸੀਗਾ ਪੰਥਕ ਹਲਕਿਆਂ ਦੇ ਵਿੱਚ ਗਰਮਾਉਣ ਲੱਗ ਪਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੰਦੀ ਸਿੰਘ ਰਿਹਾਈ ਮਾਰਚ ਕਮੇਟੀ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ 11 ਜਨਵਰੀ ਵਾਲੇ ਦਿਨ ਪੰਜਾਬ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਨੌਜਵਾਨ ਆਗੂਆਂ ਅਤੇ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਬੰਦੀ ਸਿੰਘ ਰਿਹਾਈ ਮਾਰਚ ਕੱਢਿਆ ਗਿਆ ਸੀਗਾ, ਜਿਹਦੀ ਕਿ ਸਮਾਪਤੀ ਚੰਡੀਗੜ੍ਹ ਵਿਖੇ ਜਾ ਕਰਕੇ ਹੋਈ ਸੀਗੀ ਤੇ ਉੱਥੋਂ ਇੱਕ ਡੈਪੂਟੇਸ਼ਨ ਜਾ ਕਰਕੇ ਗਵਰਨਰ ਸਾਹਿਬ ਨੂੰ ਇੱਕ ਯਾਦ ਪੱਤਰ ਦੇ ਕੇ ਆਇਆ ਸੀਗਾ, ਜਿਹਦੇ ਵਿੱਚ ਕਿ ਜਿਹੜੇ ਬੰਦੀ ਸਿੰਘਾਂ ਨੇ 25-25 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਗਵਰਨਰ ਸਾਹਿਬ ਅੱਗੇ ਪੇਸ਼ ਕੀਤਾ ਗਿਆ ਸੀਗਾ। ਗਵਰਨਰ ਸਾਹਿਬ, ਮੈਂ ਯਾਦ ਕਰਾਵਾਂ ਕਿ ਸੰਵਿਧਾਨ ਦੀ ਆਰਟੀਕਲ 159 ਦੇ ਹੇਠ ਗਵਰਨਰ ਜਿਸ ਵੇਲੇ ਆਪਣੀ ਸ਼ਪਥ ਲੈਂਦੇ ਨੇ, ਸਹੁੰ ਚੁੱਕਦੇ ਨੇ, ਤਾਂ ਉਸ ਵੇਲੇ ਇਹ ਗੱਲ ਯਕੀਨਨ ਬਣਾਉਂਦੇ ਨੇ ਕਿ ਮੈਂ ਸੰਵਿਧਾਨ ਦੀ ਪ੍ਰੋਟੈਕਸ਼ਨ ਕਰਾਂਗਾ, ਇਹਨੂੰ ਪ੍ਰੀਜ਼ਰਵ ਕਰਾਂਗਾ, ਇਹਨੂੰ ਡਿਫੈਂਡ ਕਰਾਂਗਾ। ਭਾਵ ਕਹਿਣ ਦਾ ਜਨਤਾ ਨੂੰ ਜੋ ਸੰਵਿਧਾਨ ਦੇ ਮੁਤਾਬਕ ਇਨਸਾਫ ਚਾਹੀਦਾ ਹੈ ਮੈਂ ਉਹ ਸਾਰਾ ਕੁਝ ਦਿਆਂਗਾ। ਔਰ ਸਾਨੂੰ ਗਵਰਨਰ ਸਾਹਿਬ ਨੇ ਇਹ ਯਕੀਨ ਦਿਵਾਇਆ ਸੀਗਾ ਕਿ 25 ਸਾਲ ਤੋਂ ਵੱਧ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰ ਦਿੱਤਾ ਜਾਵੇਗਾ। ਤੇ ਨਾਲ ਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਯਕੀਨ ਦਿਵਾਇਆ ਸੀਗਾ ਕਿ ਜਿਹੜੇ ਬੰਦੀ ਸਿੰਘ ਪੰਜਾਬ ਯੂਨੀਅਨ ਟੈਰੀਟਰੀ ਦੇ ਇਲਾਵਾ ਦਿੱਲੀ ਦੇ ਜਾਂ ਹੋਰ ਸੂਬਿਆਂ ਦੇ ਨੇ ਉਹਨਾਂ ਨੂੰ ਮੈਂ ਉਹਨਾਂ ਦੇ ਕੇਸ ਸੰਬੰਧਿਤ ਸਰਕਾਰਾਂ ਤੇ ਗਵਰਨਰ ਨੂੰ ਰਿਕਮੈਂਡ ਕਰਕੇ ਵੀ ਭੇਜਾਂਗਾ। ਲੇਕਿਨ ਅੱਜ ਲਗਭਗ 23 ਦਿਨ ਮੁਕੰਮਲ ਹੋ ਚੁੱਕੇ ਨੇ। ਹੁਣ ਤੱਕ ਗਵਰਨਰ ਹਾਊਸ ਤੋਂ ਕਿਸੇ ਵੀ ਪ੍ਰਕਾਰ ਦੀ ਰਿਹਾਈਆਂ ਸੰਬੰਧੀ ਕੋਈ ਵੀ ਹਿਲਜੁਲ ਨਹੀਂ ਹੋਈ। ਬੜੀ ਨਿਰਾਸ਼ਾ ਹੁੰਦੀ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਦੌਰਾਨ ਉਹਨਾਂ ਨੂੰ ਇੱਕ ਯਾਦ ਪੱਤਰ ਭਾਵ ਇੱਕ ਰਿਮਾਈਂਡਰ ਵੀ ਭੇਜਿਆ, ਲੇਕਿਨ ਅਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਵੀ ਕੰਮ ਨਹੀਂ ਹੋਇਆ। ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਗਵਰਨਰ ਸਾਹਿਬ ਨੇ ਕਿਹਾ ਕਿ ਜਿਹੜੇ ਸੰਬੰਧਿਤ ਡਾਕੂਮੈਂਟ ਨੇ ਉਹ ਸਾਨੂੰ ਪੂਰੇ ਕਰਕੇ ਭੇਜ ਦਿਓ, ਜੋ ਕਿ ਰਿਹਾਈ ਮਾਰਚ ਦੇ ਨਾਲ ਸੰਬੰਧਿਤ ਵਕੀਲਾਂ ਨੇ, ਐਡਵੋਕੇਟ ਚਾਹਲ ਸਾਹਿਬ ਅਤੇ ਉਹਨਾਂ ਦੀ ਟੀਮ ਨੇ ਇਹ ਸਾਰੇ ਕਾਗਜ਼ ਪੱਤਰ ਗਵਰਨਰ ਸਾਹਿਬ ਤੱਕ ਪਹੁੰਚਾ ਦਿੱਤੇ। ਹੁਣ ਕਿਸੇ ਪ੍ਰਕਾਰ ਦੀ ਵੀ ਕੋਈ ਸੰਵਿਧਾਨਕ ਅੜਚਨ ਨਹੀਂ ਹੈਗੀ, ਕਾਨੂੰਨੀ ਅੜਚਨ ਨਹੀਂ ਹੈਗੀ, ਉਹਦੇ ਬਾਵਜੂਦ ਵੀ ਗਵਰਨਰ ਸਾਹਿਬ ਨੇ ਇਹ ਰਿਹਾਈਆਂ ਨਹੀਂ ਕੀਤੀਆਂ। ਅੱਜ ਅਸੀਂ, ਮੇਰੇ ਨਾਲ ਇੱਥੇ ਹਰਪ੍ਰੀਤ ਸਿੰਘ ਜੀ ਰਾਣਾ ਬੈਠੇ ਨੇ, ਸਰਦਾਰ ਬਲਦੇਵ ਸਿੰਘ ਜੀ ਨਵਾਂ ਪਿੰਡ ਤੋਂ ਨੇ, ਜਸਵੰਤ ਸਿੰਘ ਜੀ ਸਿੱਧੂਪੁਰ ਤੇ ਮੇਰੇ ਸਾਡੇ ਨਾਲ ਰੇਸ਼ਮ ਸਿੰਘ ਜੀ ਵਡਾਲੀ
ਅਤੇ ਮੇਰੇ ਨਾਲ ਬਲਬੀਰ ਸਿੰਘ ਜੀ ਹਿਸਾਰ ਜੋ ਕਿ ਜਥੇਦਾਰ ਹਵਾਰਾ ਜੀ ਦੇ ਪੀਏ ਨੇ, ਅਤੇ ਸਾਰੀਆਂ ਸੰਗਤਾਂ ਵੱਖ-ਵੱਖ ਥਾਵਾਂ ਤੋਂ ਆਈਆਂ ਨੇ। ਹਵਾਰਾ ਪਿੰਡ ਤੋਂ ਵੀ ਸੰਗਤਾਂ ਆਈਆਂ ਨੇ। ਸੋ ਅੱਜ ਅਸੀਂ ਇੱਥੇ ਇੱਕ ਪੰਥਕ ਇਕੱਤਰਤਾ ਦਾ ਐਲਾਨ ਕਰ ਰਹੇ ਹਾਂ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੇ ਹੋਏ ਨਿਰਦੇਸ਼ਾਂ ਦੇ ਮੁਤਾਬਕ, ਉਹਨਾਂ ਵੱਲੋਂ ਆਏ ਹੋਏ ਆਦੇਸ਼ ਦੇ ਮੁਤਾਬਕ 6 ਫਰਵਰੀ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਸਵੇਰੇ 11 ਵਜੇ ਇੱਕ ਪੰਥਕ ਇਕੱਤਰਤਾ ਰੱਖੀ ਗਈ ਹੈ। ਔਰ ਇਹ ਪੰਥਕ ਇਕੱਤਰਤਾ ਗੌਰਮੈਂਟ ਦੇ, ਸਰਕਾਰ ਦੇ ਇੱਕ ਅੜੀਅਲ ਰਵੱਈਏ ਕਰਕੇ, ਜਿਹਦੇ ਕਰਕੇ ਕਿ ਉਹ ਸੰਵਿਧਾਨਿਕ ਤੌਰ ਤੇ ਉੱਤੇ, ਕਾਨੂੰਨੀ ਤੌਰ ਤੇ ਕੋਈ ਵੀ ਅੜਚਨ ਨਾ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ, ਉਸ ਦੇ ਉੱਤੇ ਵਿਚਾਰ ਕਰਨ ਵਾਸਤੇ ਇੱਕ ਪੰਥਕ ਇਕੱਤਰਤਾ ਜਿਹੜੀ ਹੈ ਉਹ ਸੱਦੀ ਗਈ ਹੈ। 11 ਵਜੇ 6 ਫਰਵਰੀ ਵਾਲੇ ਦਿਨ, ਐਤਵਾਰ ਵਾਲੇ ਦਿਨ, ਅਸੀਂ ਇਸ ਮੰਚ ਤੋਂ ਅੱਜ ਸਾਰੀਆਂ ਪੰਥਕ ਜਥੇਬੰਦੀਆਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਜਿਵੇਂ ਕਿ ਸਾਡੇ ਕੋਲ ਅੱਜ ਕਿਸਾਨ ਆਗੂ ਰੇਸ਼ਮ ਸਿੰਘ ਜੀ ਵੀ ਆਏ ਨੇ, ਸਾਰੇ ਅਸੀਂ ਅਪੀਲ ਕਰ ਰਹੇ ਹਾਂ ਨੌਜਵਾਨਾਂ ਨੂੰ ਕਿ 6 ਫਰਵਰੀ ਵਾਲੇ ਦਿਨ ਗੁਰਦੁਆਰਾ ਅੰਬ ਸਾਹਿਬ ਵਿਖੇ ਉੱਥੇ ਪਹੁੰਚੋ ਤੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸੰਗਤਾਂ ਦੀ ਮੰਗ ਦੇ ਮੁਤਾਬਕ ਅਗਲਾ ਪ੍ਰੋਗਰਾਮ ਉੱਥੇ ਜਿਹੜਾ ਹੈ ਵਿਚਾਰ ਕਰਨ ਦੇ ਬਾਅਦ ਉਹ ਐਲਾਨਿਆ ਜਾਵੇਗਾ। ਇੱਥੇ ਅਸੀਂ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 161 ਦੇ ਹੇਠ ਗਵਰਨਰ ਕੋਲ ਇਹ ਅਧਿਕਾਰ ਹੈ। ਗਵਰਨਰ ਨੂੰ ਜਾ ਕਰਕੇ ਕਿਸੇ ਅਦਾਲਤ ਕੋਲੋਂ ਪੁੱਛਣ ਦੀ ਲੋੜ ਨਹੀਂ ਹੈਗੀ, ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਗਵਰਨਰ ਕੋਲ ਪੂਰੇ ਅਧਿਕਾਰ ਨੇ ਅੰਡਰ ਆਰਟੀਕਲ 161 ਕਿ ਗਵਰਨਰ ਜਿਹਨਾਂ ਲੋਕਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਰਿਹਾ ਕਰ ਸਕਦਾ ਹੈ। ਔਰ ਇਹ ਵੀ ਯਾਦ ਕਰਾ ਦਈਏ ਕਿ ਕੁਝ ਬੰਦੀ ਸਿੰਘ ਐਸੇ ਨੇ ਜੋ ਕਿ ਲਗਾਤਾਰ ਪਿਛਲੇ 6-7 ਸਾਲਾਂ ਤੋਂ ਲਗਾਤਾਰ ਪੈਰੋਲ ਤੇ ਆ ਰਹੇ ਨੇ। ਉਹਨਾਂ ਦਾ ਕੰਡਕਟ ਬਹੁਤ ਵਧੀਆ ਹੈ, ਆਚਰਣ ਬਹੁਤ ਵਧੀਆ ਹੈ, ਉਹਨਾਂ ਦੀਆਂ ਪੁਲਿਸ ਰਿਪੋਰਟਾਂ ਬਹੁਤ ਵਧੀਆ ਨੇ, ਔਰ ਇਹ ਸਾਰਾ ਕੁਝ ਸਕਾਰਾਤਮਕ ਤੇ ਪੋਜ਼ਿਟਿਵ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਇੱਕ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ। ਔਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ 20 ਫਰਵਰੀ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਹੈ, ਇਹ ਮੁੱਦਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਚੁੱਕਿਆ ਹੈ। ਲੇਕਿਨ ਅਫਸੋਸ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਹੁਣ ਤੱਕ ਆਪਣੇ ਮੈਨੀਫੈਸਟੋ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨਾਲ ਸੰਬੰਧਿਤ ਕੋਈ ਵੀ ਗੱਲ ਆਪਣੇ ਮੈਨੀਫੈਸਟੋ ਵਿੱਚ ਨਹੀਂ ਪਾਈ, ਨਾ ਹੀ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਇਆ ਹੈ। ਸੋ ਇਹ ਸਾਰੀਆਂ ਵਿਚਾਰਾਂ ਕਰਨ ਵਾਸਤੇ ਅਸੀਂ 6 ਫਰਵਰੀ ਨੂੰ ਇੱਕ ਪੰਥਕ ਇਕੱਤਰਤਾ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਕਹਿਣ ਦੇ ਮੁਤਾਬਕ ਅਸੀਂ ਇਹ ਸੱਦੀ ਹੈ। ਸਾਰਿਆਂ ਨੂੰ ਇੱਕ ਵਾਰ ਫਿਰ ਅਪੀਲ ਹੈ ਕਿ ਉਹ ਇਸ ਪੰਥਕ ਇਕੱਤਰਤਾ ਵਿੱਚ ਹੁਮ-ਹੁਮਾ ਕਰਕੇ ਸ਼ਾਮਿਲ ਹੋਣ ਤੇ ਬੰਦੀ ਸਿੰਘਾਂ ਦੇ ਵਾਸਤੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਇੱਕ ਜਨਤਕ ਲਹਿਰ ਖੜੀ ਕਰਨ ਦੇ ਵਿੱਚ ਸਾਰਿਆਂ ਦਾ ਸਹਿਯੋਗ ਸਾਨੂੰ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਰੇਸ਼ਮ ਸਿੰਘ ਜੀ ਬਡਾਲੀ, ਤੁਸੀਂ ਵੀ ਕੁਝ ਇਹਦੇ ਬਾਰੇ। ਸਭ ਤੋਂ ਪਹਿਲਾਂ ਸਾਰੇ ਹੀ ਵੀਰਾਂ ਨੂੰ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀ ਜੋ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਜੋ ਆਪ ਜੀ ਨੂੰ ਦੱਸਿਆ ਬੰਦੀ ਸਿੰਘਾਂ ਦੇ ਬਾਰੇ, ਵੀ ਮਨੁੱਖੀ ਹੱਕਾਂ ਦਾ ਕਾਣ ਅੱਜ ਸਭ ਤੋਂ ਵੱਧ ਜੇ ਆਪਾਂ ਦੇਖੀਏ ਸਰਕਾਰਾਂ ਕਰ ਰਹੀਆਂ ਨੇ, ਤੇ ਇਹਨਾਂ ਸਰਕਾਰਾਂ ਨੂੰ ਸਾਡੀ ਅਪੀਲ ਵੀ ਹੈ। ਇਸੇ ਮੱਦੇ ਨਜ਼ਰ ਅਸੀਂ ਅੱਜ ਆਪਣੇ ਕਿਸਾਨ ਭਰਾਵਾਂ ਨੂੰ, ਕਿਸਾਨ ਹਿਤੈਸ਼ੀਆਂ ਜਿਹੜੇ ਵੀ ਮਨੁੱਖਤਾ ਦੇ ਰਖਵਾਲੇ ਹੈ, ਚਾਹੇ ਸਾਡੀਆਂ ਪੰਥਕ ਧਿਰਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਸਤਿਕਾਰ ਕਮੇਟੀਆਂ, ਕਿਸਾਨੀ ਸੰਘਰਸ਼ੀ ਸਾਰੇ ਯੋਧੇ ਉਹ ਵੀਰ ਜਿਨ੍ਹਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਲਗਾਤਾਰ 1 ਸਾਲ ਤੋਂ ਉੱਤੇ ਇਸ ਜੋ ਰਵੱਈਆ ਸੀ ਅੜੀਅਲ ਗਵਰਨਮੈਂਟ ਦਾ, ਭਾਰਤ ਸਰਕਾਰ ਦਾ, ਉਸ ਅੜੀਅਲ ਰਵੱਈਏ ਨੂੰ ਉਹਨਾਂ ਨੇ ਦਰਕਨਾਰ ਕੀਤਾ ਤੇ ਆਪਣੀ ਜੰਗ ਜਿਹੜੀ ਉਹ ਮਨੁੱਖੀ ਹੱਕਾਂ ਦੀ ਜਿੱਤੀ ਹੈ। ਅਤੇ ਹੁਣ ਅਸੀਂ ਅਪੀਲ ਕਰਦੇ ਹਾਂ ਵੀ ਸਾਰੇ ਹੀ ਆਪਾਂ ਫੇਰ ਇਕੱਠੇ ਹੋ ਕੇ ਜਿਹੜੇ ਆਪਣੇ ਵੀਰ ਭਰਾ ਜੋ ਆਪਣੇ ਵੱਡੇ ਨੇ, ਜਿਹੜੇ ਤਕਰੀਬਨ ਲਗਾਤਾਰ ਕੋਈ 25, 26, 27, 28, 30 ਸਾਲ ਤੋਂ ਲਗਾਤਾਰ ਜੇਲ੍ਹਾਂ ਦੇ ਵਿੱਚ ਬੰਦ ਨੇ, ਅਤੇ ਜਿਹੜੇ ਕੁਛ ਵੀਰ ਇਸ ਤਰ੍ਹਾਂ ਦੇ ਜਿਹੜੇ ਆਪਦੇ ਪਰਿਵਾਰਾਂ ਨੂੰ ਕਦੇ ਮਿਲੇ ਨਹੀਂ ਸਕੇ, ਉਹਨਾਂ ਨੂੰ ਦੇਖਦੀਆਂ ਹੋਈਆਂ ਉਹਨਾਂ ਦੀਆਂ ਮਾਤਾਵਾਂ, ਉਹਨਾਂ ਦੇ ਬਜ਼ੁਰਗ ਇਸ ਦੁਨੀਆ ਤੋਂ ਰੁਖਸਤ ਵੀ ਹੋ ਚੁੱਕੇ ਨੇ। ਸੋ ਸਾਡਾ ਫਰਜ਼ ਬਣਦਾ ਏ ਵੀ ਜਿਨ੍ਹਾਂ ਦਾ ਕਿਆ ਆਪਾਂ ਕਹੀਏ, ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਚੁੱਕੀ ਸੀ, ਲੇਕਿਨ ਜਿਹੜੇ ਆਪਣੇ ਸ਼ਹੀਦਾਂ ਦੇ ਵਾਰਸ ਸਨ, ਉਹਨਾਂ ਨੇ ਉਸ ਸਮੇਂ ਦੇ ਵਿੱਚ ਜੋ ਵੀ ਜ਼ਾਲਮ ਕੋਈ ਰਵੱਈਆ ਸੀ, ਜ਼ਾਲਮ
ਹਕੂਮਤਾਂ ਆਪਣਾ ਸਰਕਾਰਾਂ ਵਰਤ ਸਈਆਂ ਸਨ, ਉਹਨਾਂ ਨੇ ਜੋ ਉਹਨਾਂ ਨੂੰ ਚੰਗਾ ਕੀਤਾ ਉਸ ਸਮੇਂ ਦੇ ਵਿੱਚ ਕੀਤਾ ਅਤੇ ਕਾਨੂੰਨ ਨੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਅਤੇ ਅੱਜ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਲਗਾਤਾਰ ਸਜ਼ਾ ਤੋਂ ਵੀ ਡਬਲ ਸਜ਼ਾ ਵੀ ਕ੍ਰਾਸ ਹੋ ਚੁੱਕੀ ਹੈ। ਸੋ ਸਾਡਾ ਇਹ ਫਰਜ਼ ਬਣਦਾ ਹੈ ਸਾਰੇ ਹੀ ਵੀਰਾਂ ਦਾ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਿਤ ਹੋਣ, ਹਿੰਦੂ ਭਰਾ ਹੋਣ, ਮੁਸਲਮਾਨ ਭਰਾ, ਭਾਈਚਾਰਾ ਹੋਵੇ, ਕੋਈ ਵੀ ਭਾਈਚਾਰਾ ਹੋਵੇ, ਲੇਕਿਨ ਅੱਜ ਅਸੀਂ ਸਮਾਜ ਦੇ ਵਿੱਚ ਉਹਨਾਂ ਨਾਲ ਖੜੇ ਹੋਈਏ, ਉਹਨਾਂ ਮਨੁੱਖੀ ਹੱਕਾਂ ਦੀ ਗੱਲ ਕਰੀਏ ਜਿਹੜੇ ਵੀਰ ਆਪਦੀਆਂ ਜੇਲ੍ਹਾਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਹੀ ਦੇਖੋ ਕੁਰਬਾਨ ਕਰ ਚੁੱਕੇ ਨੇ, ਕਿੰਨੀ ਦੇਰ ਤੋਂ ਬੈਠੇ ਨੇ। ਸਾਡਾ ਫਰਜ਼ ਬਣਦਾ ਹੈ ਅਸੀਂ ਸਾਰੇ ਹੀ ਆਪਣਾ 6 ਤਰੀਕ ਨੂੰ ਗੁਰਦੁਆਰਾ ਅੰਬ ਸਾਹਿਬ ਇਕੱਤਰ ਹੋ ਕੇ ਸਿਰ ਜੋੜ ਕੇ ਬੈਠ ਕੇ ਕੋਈ ਨਵਾਂ ਜਿਸ ਤਰ੍ਹਾਂ ਵੀ ਕੋਈ ਪਲੇਟਫਾਰਮ ਤਿਆਰ ਕਰੀਏ, ਜਿਸ ਤਰ੍ਹਾਂ ਵੀ ਅੱਗੇ ਉਸ ਆਵਾਜ਼ ਨੂੰ ਅਸੀਂ ਸਰਕਾਰ ਪ੍ਰਤੀ ਹੋਰ ਵਧੀਆ ਤਰੀਕੇ ਨਾਲ ਉਹਨਾਂ ਤੱਕ ਬੋਲੇ ਕੰਨਾਂ ਤੱਕ ਪਹੁੰਚਾ ਸਕੀਏ। ਸੋ ਸਾਡੀ ਤੁਹਾਡੇ ਮੀਡੀਆ ਭਰਾਵਾਂ ਜਿਹੜੀ ਬੇਨਤੀ ਹੈ ਵੀ ਸਾਰੇ ਉਹਨਾਂ ਭਰਾਵਾਂ ਨੂੰ, ਪੰਥ ਦਰਦੀ ਵੀਰਾਂ ਨੂੰ, ਮਨੁੱਖਤਾ ਤੇ ਹਤੈਸ਼ੀ ਵੀਰਾਂ ਨੂੰ ਵੀ ਆਓ ਸਾਰੇ ਹੀ ਸਿਰ ਜੋੜ ਕੇ ਬੈਠੀਏ ਅਤੇ ਇਕੱਤਰ ਹੋ ਕੇ 6 ਤਰੀਕ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਕੋਈ ਆਪਾਂ ਨਵੀਂ ਰੂਪਰੇਖਾ ਉਲੀਕ ਸਕੀਏ ਜੀ। ਖਾਲਸਾ ਵਾਹਿਗੁਰੂ। ਹਾਂਜੀ, ਪ੍ਰੋਫੈਸਰ ਸਾਹਿਬ ਤੁਸੀਂ ਕਿਹਾ ਸੀਗਾ ਕਿ ਗਵਰਨਰ ਨੂੰ ਜਿਹੜੀ ਹੈ ਕਿ ਲਿਸਟ ਦਿੱਤੀ ਗਈ ਹੈ, ਕਿੰਨੇ ਕੈਦੀਆਂ ਦੀ ਜਿਹੜੀ ਹੈ ਕਿ ਉੱਥੇ ਸੂਚੀ ਭੇਜੀ ਗਈ? ਇਹ 25 ਸਾਲ ਤੋਂ ਵੱਧ ਜਿਹੜੇ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਬੰਦੀ ਸਿੰਘ ਗੁਰਦੀਪ ਸਿੰਘ ਖਹਿੜਾ ਐਸੇ ਨੇ ਜੋ ਕਿ 31 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ 'ਚ ਨੇ, ਅੰਮ੍ਰਿਤਸਰ ਦੀ ਜੇਲ੍ਹ 'ਚ ਹੈਗੇ ਨੇ ਇਸ ਵੇਲੇ। ਹੋਰ ਹੈਰਾਨਗੀ ਦੀ ਗੱਲ ਹੈ ਤੁਹਾਡੇ ਸਾਰਿਆਂ ਵਾਸਤੇ, ਉਹਨਾਂ ਨੂੰ ਉਮਰ ਕੈਦ ਹੋਈ ਸੀਗੀ। ਅਗਰ ਅਸੀਂ ਵੱਧ ਤੋਂ ਵੱਧ ਵੀ ਉਮਰ ਕੈਦ ਦਾ 20 ਸਾਲ ਵੀ ਲਗਾ ਲਈਏ ਤਾਂ ਉਹਨਾਂ ਨੇ 31 ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਕੱਟਿਆ ਹੈ। ਔਰ ਮੈਂ ਸਮਝਦਾ ਕਿ ਉਹ ਜਵਾਨੀ ਵਿੱਚ ਗਏ ਸੀਗੇ, ਹੁਣ ਬੁਢਾਪੇ 'ਚ ਆ ਗਏ ਨੇ ਔਰ ਉਹਨਾਂ ਦੀ ਵੀ ਰਿਹਾਈ ਜਿਹੜੀ ਹੈ ਹੁਣ ਤੱਕ ਨਹੀਂ ਹੋਈ। ਅਸੀਂ ਕੁੱਲ ਮਿਲਾ ਕਰਕੇ 9 ਬੰਦੀ ਸਿੰਘਾਂ ਦੀ ਉਹਨਾਂ ਨੂੰ ਲਿਸਟ ਦਿੱਤੀ ਹੈ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਤੋਂ ਜੇਲ੍ਹਾਂ ਵਿੱਚ ਹੈਗੇ। ਮੁੱਖ ਕਿਹੜੇ ਉਹਦੇ ਅੱਗੇ ਜਿਹੜੇ ਕੈਦੀ ਨੇ ਕਿਹੜੇ ਦੇ ਨਾਮ ਦਿੱਤੇ ਗਏ? ਅਸੀਂ ਭਾਈ ਗੁਰਦੀਪ ਸਿੰਘ ਜੀ ਖਹਿੜਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਅਤੇ ਇਸ ਦੇ ਇਲਾਵਾ 7 ਬੰਦੀ ਸਿੰਘ ਉਹ ਨੇ ਜੋ ਕਿ ਬੇਅੰਤ ਸਿੰਘ ਕਾਂਡ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਤੇ ਜਗਤਾਰ ਸਿੰਘ ਜੀ ਤਾਰਾ, ਭਾਈ ਲਖਵਿੰਦਰ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਗੁਰਮੀਤ ਸਿੰਘ ਜੀ ਅਤੇ ਭਾਈ ਲਖਵਿੰਦਰ ਸਿੰਘ ਜੀ ਤੇ ਪਰਮਜੀਤ ਸਿੰਘ ਪਿਓਰਾ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ। ਪ੍ਰੋਫੈਸਰ ਸਾਹਿਬ ਜੀ ਲਗਾਤਾਰ ਜਿਹੜਾ ਕਿ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ, 2013 ਦੇ ਵਿੱਚ ਵੀ ਬੜਾ ਵੱਡਾ ਜਿਹੜਾ ਕਿ ਸੰਘਰਸ਼ ਚੱਲਿਆ ਸੀ, ਉਸ ਤੋਂ ਸ਼ੁਰੂ ਹੋਇਆ ਅੱਜ ਤੱਕ ਚੱਲੇ, ਕਈ ਵਾਰੀ ਲਿਸਟਾਂ ਗਈਆਂ ਨੇ, ਕਈ ਵਾਰੀ ਚਿੱਠੀਆਂ ਜਾਰੀਆਂ ਹੋਈਆਂ ਨੇ, ਪਰ ਅੱਜ ਤੱਕ ਕਿਉਂ ਨਹੀਂ ਬੰਦੀ ਸਿੰਘ ਰਿਹਾ ਹੁੰਦੇ? ਕੀ ਕਾਰਨ ਹੈ? ਕੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਕੀ ਉਹ ਢਿੱਲ ਮੱਠ ਵਰਤ ਜਾਂਦੀਆਂ ਨੇ ਕਿਤੇ, ਜਾਂ ਫਿਰ ਸਰਕਾਰਾਂ ਦੇ ਨਾਲ ਪ੍ਰੋਪਰ ਰਾਬਤਾ ਨਹੀਂ? ਦੇਖੋ ਏਦਾਂ ਹੈ, ਜਿਸ ਵੇਲੇ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਸੀ, ਆਵਾਜ਼ ਬੁਲੰਦ ਕੀਤੀ ਸੀਗੀ, ਮੈਂ ਸਮਝਦਾ ਹਾਂ ਕਿ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਬਾਅਦ ਇੱਕ ਪਰੋਲ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀਗਾ। ਉਹਦਾ ਬਹੁਤ ਵੱਡਾ ਇੱਕ ਐਡਵਾਂਟੇਜ ਬਣਿਆ ਕਿ ਇਹ ਮੁੱਦਾ ਜਿਹੜਾ ਸੀਗਾ ਪੰਥਕ ਹਲਕਿਆਂ ਦੇ ਵਿੱਚ ਗਰਮਾਉਣ ਲੱਗ ਪਿਆ ਤੇ ਉਹਦੇ ਬਾਅਦ ਕੁਝ ਬੰਦੀ ਸਿੰਘਾਂ ਨੂੰ ਉਹਦੇ ਬਾਅਦ ਪਰੋਲ ਲਗਾਤਾਰ ਛੁੱਟੀਆਂ ਦੇ ਰੂਪ 'ਚ ਮਿਲਣੀ ਸ਼ੁਰੂ ਹੋ ਗਈ। ਉਸ ਤੋਂ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਭਾਈ ਕਿਹੜਾ ਬੰਦੀ ਸਿੰਘ ਕਿਹੜੀ ਜੇਲ੍ਹ ਵਿੱਚ ਕਦੋਂ ਦਾ ਤੇ ਜੇਲ੍ਹ 'ਚ ਨਜ਼ਰਬੰਦ ਹੈ। ਸੋ ਇਸ ਆਵਾਜ਼ ਬੁਲੰਦ ਹੋਣ ਦੇ ਨਾਲ ਸਮੇਂ ਮੁਤਾਬਕ ਮੈਂ ਸਮਝਦਾ ਹਾਂ ਕਿ ਫਾਇਦਾ ਹੋਇਆ ਕੌਮ ਨੂੰ, ਜਿਹਦੇ ਚਲਦਿਆਂ ਭਾਈ ਲਾਲ ਸਿੰਘ ਜੀ ਰਿਹਾ ਹੋ ਕੇ ਆਏ ਨੇ। ਇਸ ਤਰੀਕੇ ਨਾਲ ਭਾਈ ਹਰਨੇਕ ਸਿੰਘ ਪੱਪ ਜਿਹੜੇ ਨੇ ਰਿਹਾ ਹੋ ਕੇ ਆਏ ਨੇ, ਭਾਈ ਦਇਆ ਸਿੰਘ ਲਾਹੌਰੀਆ ਰਿਹਾ ਹੋ ਕੇ ਆਏ ਨੇ। ਬੇਸ਼ੱਕ ਉਹਨਾਂ ਦੇ ਰਿਹਾਈ ਦੇ ਕੁਝ ਕਾਰਨ ਹੋਰ ਵੀ ਹੋਣਗੇ, ਲੇਕਿਨ ਆਵਾਜ਼ ਬੁਲੰਦ ਕਰਨ ਦੇ ਨਾਲ ਸਰਕਾਰ ਦੇ ਕੰਨਾਂ ਤੱਕ ਗੱਲ ਵੀ ਪਹੁੰਚੀ ਹੈ। ਔਰ 550 ਸਾਲਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਤੇ ਗੁਰਪੁਰਬ ਦੇ ਟਾਈਮ ਦੇ ਉੱਤੇ ਇੱਕ 8 ਬੰਦਿਆਂ ਦੀ ਲਿਸਟ ਜਾਰੀ ਕੀਤੀ ਗਈ ਸੀਗੀ, ਉਹਨਾਂ ਵਿੱਚੋਂ ਕੁਝ ਤਾਂ ਰਿਹਾ ਹੋ ਗਏ, ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖਹਿੜਾ ਦਾ ਮਸਲਾ ਅਜੇ ਤੱਕ ਲਟਕਿਆ ਆ ਰਿਹਾ ਹੈ। ਸੋ ਕੁੱਲ ਮਿਲਾ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਆਵਾਜ਼ ਬੁਲੰਦ ਕਰਨ ਦੇ ਨਾਲ ਕੁਝ ਨਾ ਕੁਝ ਰਿਜ਼ਲਟ ਸਾਹਮਣੇ ਜ਼ਰੂਰ ਆਏ ਨੇ ਔਰ ਇਸ ਸੰਘਰਸ਼ ਨੂੰ ਅਸੀਂ ਲਗਾਤਾਰ ਇਸੇ ਤਰੀਕੇ ਨਾਲ ਪੂਰੀ ਤਾਕਤ ਦੇ ਨਾਲ ਕੌਮ ਦਾ ਸਹਿਯੋਗ ਲੈ ਕਰਕੇ ਇਹ ਲੜਾਈ ਅਸੀਂ ਲੜਦੇ ਰਹਾਂਗੇ। ਪ੍ਰੋਫੈਸਰ ਸਾਹਿਬ, ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉੱਥੇ
ਜਿਹੜੇ ਨਵੇਂ ਨੌਜਵਾਨ ਜਿਵੇਂ ਜਸਮੀਤ ਸਿੰਘ ਦੀ ਗੱਲ ਚੱਲਦੀ ਉਹਨਾਂ ਦੀ ਮਾਤਾ ਜੀ ਔਰ ਉਹਨਾਂ ਦਾ ਇੱਕ ਦੋਸਤ ਸੀ, ਉਹਨਾਂ ਨੂੰ ਥੋੜੇ ਦਿਨ ਪਹਿਲਾਂ ਨਿਸ਼ਾਨਾ ਬਣਾਇਆ ਗਿਆ, ਕਿ ਉਹਨਾਂ ਵਾਸਤੇ ਵੀ ਕੋਈ ਰਣਨੀਤੀ ਉਲੀਕੀ ਜਾਏਗੀ? ਦੇਖੋ, ਇਹਦੇ ਵਾਸਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ਦੇ ਅੰਦਰ ਚੱਲਦੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਅਤੇ ਅਕਾਲ ਯੂਥ ਨੇ ਸਾਂਝੇ ਰੂਪ ਦੇ ਵਿੱਚ ਰਾਜਪੁਰੇ ਜਾ ਕੇ, ਜਿੱਥੇ ਕੇਸ ਰਜਿਸਟਰ ਹੋਇਆ ਸੀਗਾ, ਬਕਾਇਦਾ ਇਹਦੇ ਬਾਰੇ ਪੂਰਾ ਪ੍ਰੋਟੈਸਟ ਕੀਤਾ ਹੈ, ਇਸ ਨੂੰ ਫਾਲੋਅਪ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਮਿਲ ਕੇ ਵੀ ਆਏ ਨੇ। ਸੋ ਇਹ ਕੇਸ ਵੀ ਸਾਡੇ ਏਜੰਡੇ ਦਾ ਇੱਕ ਹਿੱਸਾ ਬਣਿਆ ਹੋਇਆ ਹੈ। ਮਾਤਾ ਜੀ ਨੂੰ ਮਿਲ ਕੇ ਆਏ ਨੇ, ਉਹਨਾਂ ਨੂੰ ਦੇ ਬੇਟੇ ਨੂੰ ਮਿਲ ਕੇ ਆਏ ਨੇ, ਸਾਰਿਆਂ ਦੇ ਨਾਲ ਸਾਡਾ ਰਾਬਤਾ ਜਿਹੜਾ ਹੈਗਾ ਹੈ। ਇਹ ਕੇਸ ਦੇ ਬਾਰੇ ਅਸੀਂ ਆਵਾਜ਼ ਪਹਿਲਾਂ ਵੀ ਬੁਲੰਦ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਉੱਤੇ ਸਾਡੀ ਪੂਰੀ ਨਿਗਾਹ ਹੈਗੀ ਹੈ। ਪ੍ਰੋਫੈਸਰ ਸਾਹਿਬ, ਰਾਜਪਾਲ ਨਾਲ ਦੁਬਾਰਾ ਗੱਲਬਾਤ ਹੋਈ ਹੈ ਲਿਸਟ ਦੇਣ ਤੋਂ ਬਾਅਦ, ਜਾਂ ਫਿਰ ਸਿਰਫ 6 ਤਰੀਕ ਨੂੰ ਜਿਹੜਾ ਕਿ ਇੱਕ ਫੈਸਲਾ ਕੀਤਾ ਗਿਆ? ਨਹੀਂ ਜੀ, ਤੁਹਾਨੂੰ ਦੱਸਿਆ ਮੈਂ ਹੁਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ ਉਹਨਾਂ ਨੂੰ ਇੱਕ ਰਿਮਾਈਂਡਰ ਵੀ ਭੇਜਿਆ ਹੈ ਔਰ ਉਹ ਵਕੀਲਾਂ ਵੱਲੋਂ ਰਿਮਾਈਂਡਰ ਗਿਆ। 6 ਵਕੀਲਾਂ ਨੇ ਸਾਈਨ ਕਰਕੇ, 6 ਵਕੀਲਾਂ ਨੇ, ਉੱਘੇ ਵਕੀਲਾਂ ਨੇ ਸਾਈਨ ਕਰਕੇ ਇੱਕ ਰਿਮਾਈਂਡਰ ਜਿਹੜਾ ਹੈ ਗਵਰਨਰ ਨੂੰ ਭੇਜਿਆ ਹੈ। ਉਹ 11 ਤਰੀਕ ਦੀ ਲਗਾਤਾਰਤਾ ਦੇ ਵਿੱਚ ਰਿਮਾਈਂਡਰ ਭੇਜਿਆ ਗਿਆ ਹੈ, ਲੇਕਿਨ ਉਹਦੇ ਬਾਵਜੂਦ ਵੀ ਅਜੇ ਤੱਕ ਸਾਨੂੰ ਕਿਸੇ ਪ੍ਰਕਾਰ ਦਾ ਸੰਵਿਧਾਨਿਕ ਰੂਪ ਦੇ ਵਿੱਚ ਇਨਸਾਫ ਨਹੀਂ ਮਿਲਿਆ। ਤੁਸੀਂ ਸਿਆਸੀ ਪਾਰਟੀਆਂ ਦੀ ਗੱਲ ਕਰੀ ਹੈ ਸਰ, ਵੀ ਉਹ ਚੋਣ ਮੈਨੀਫੈਸਟੋ ਵਿੱਚ ਉਹਨਾਂ ਨੇ ਆਪਣਾ ਕੋਈ ਰੱਖਿਆ ਨਹੀਂ ਹੈਗਾ ਸਿੰਘਾਂ ਦੀ ਰਿਹਾਈ ਬਾਰੇ, ਪਰ ਢੀਂਡਸਾ ਕਹਿੰਦਾ ਜੀ ਮੈਂ ਸਮਝੌਤਾ ਤਾਂ ਕੀਤਾ ਕਿ ਮੈਂ ਇਹਨਾਂ ਸਿੰਘਾਂ ਦੀ ਰਿਹਾਈ ਕਰਾਂਗਾ, ਉਹਦੇ ਬਾਰੇ ਦੱਸੋ। ਸਵਾਲ ਤਾਂ ਹੈ ਜੀ, ਜ਼ਬਾਨੀ ਜਮਾ ਖਰਚ ਮੈਂ ਜਿੰਨਾ ਮਰਜ਼ੀ ਕਰੀ ਜਾਵਾਂ, ਢੀਂਡਸਾ ਕਰੀ ਜਾਵੇ, ਕੋਈ ਆ ਕਰਕੇ ਹੋਰ ਕੋਈ ਕਹਿ ਜਾਵੇ, ਸਾਨੂੰ ਜ਼ਬਾਨੀ ਜਮਾ ਖਰਚਾਂ ਦੇ ਉੱਤੇ ਵਿਸ਼ਵਾਸ ਨਹੀਂ ਹੈਗਾ। ਸਾਨੂੰ ਤਾਂ ਪ੍ਰੈਕਟੀਕਲੀ ਰਿਜ਼ਲਟ ਕੱਢ ਕੇ ਦਿਓਗੇ ਫਿਰ ਅਸੀਂ ਗੱਲ ਸਮਝਾਂਗੇ। ਇਹ ਜ਼ਬਾਨੀ ਜਮਾ ਖਰਚ ਜਿਹੜਾ ਨਾ, ਇਹ ਅਸੀਂ ਬੜੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ। ਹੁਣ ਤਾਂ ਜਿਹੜੇ ਆਪਣਾ ਬਾਦਲ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ, ਹਿੰਦੂ ਰਾਸ਼ਟਰ ਕੋਈ ਜਥੇਬੰਦੀ ਨਾਲ ਸਮਝੌਤਾ ਕੀਤਾ, ਕਿ ਉਹ ਸਿੱਖ ਜਥੇਬੰਦੀਆਂ ਨਾਲ ਕਿਉਂ ਨਹੀਂ ਕਰਦੇ? ਦੇਖੋ ਜੀ, ਇਹ ਕਿਉਂ ਨਹੀਂ ਕਰਦੇ ਇਹਦਾ ਜਵਾਬ ਤਾਂ ਉਹ ਦੇਣਗੇ, ਲੇਕਿਨ ਮੈਂ ਸਮਝਦਾ, ਅਸੀਂ ਸਾਰੇ ਸਮਝਦੇ ਹਾਂ ਕਿ ਜਿਹੜਾ ਉਹਨਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਸਮਝੌਤਾ ਕੀਤਾ ਹੈ, ਇਹ ਵੀ RSS ਦੀ ਇੱਕ ਆਫਸ਼ੂਟ ਹੈ, ਜਿਵੇਂ ਕਿ ਭਾਜਪਾ ਹੈ। ਇਸ ਤਰੀਕੇ ਨਾਲ ਹਿੰਦੁਸਤਾਨ ਸ਼ਿਵ ਸੈਨਾ ਹੈਗਾ, ਉਹਦਾ ਜਿਹੜਾ ਲੀਡਰ ਹੈ ਪਵਨ ਗੁਪਤਾ ਕਰਕੇ ਸ਼ਾਇਦ ਹੈਗਾ, ਉਸ ਦੇ ਨਾਲ ਉਹਨਾਂ ਨੇ ਸਮਝੌਤਾ ਕੀਤਾ ਹੈ। ਸੋ ਇਹ ਗੱਲ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਬਾਦਲਾਂ ਦਾ ਬਾਹਰ ਮੁਖੀ ਚਿਹਰੇ ਦੇ ਮੁਤਾਬਕ BJP ਨਾਲ ਅਲਾਈਅੰਸ ਟੁੱਟ ਚੁੱਕਿਆ ਹੈ, ਲੇਕਿਨ ਅੰਤਰਮੁਖੀ ਜਿਹੜਾ ਚਿਹਰਾ ਹੈ ਉਹਦੇ ਮੁਤਾਬਕ ਇਹ RSS ਦੇ ਨਾਲ, ਭਾਜਪਾ ਨਾਲ ਤੇ ਹਿੰਦੁਸਤਾਨ ਸ਼ਿਵ ਸੈਨਾ ਦੇ ਨਾਲ, ਇਹ ਸਾਰੇ ਨਾਲ ਗੰਢ ਤੋਂ ਪੈ ਗਈ ਹੈ। ਔਰ ਇਹਨਾਂ ਨੇ ਸਿੱਖ ਸੰਸਥਾਵਾਂ ਨੂੰ, ਸਿੱਖ ਇੰਸਟੀਟਿਊਸ਼ਨ ਨੂੰ ਇਹਨਾਂ ਦੇ ਕੋਲ ਗਿਰਵੀ ਕਰਕੇ ਰੱਖਿਆ ਹੋਇਆ ਹੈ। ਪ੍ਰੋਫੈਸਰ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਪੰਜਾਬ ਦੇ ਵਿੱਚ ਲਗਾਤਾਰ ਆਪ ਦਾ ਜਿਹੜਾ ਪ੍ਰਚਾਰ ਕਰ ਰਹੇ ਨੇ, ਤੇ ਉਹ ਦਾ ਇਹ ਵੀ ਸੁਨੇਹਾ ਆ ਰਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਬਹੁਤ ਪਸੰਦ ਕਰਦੇ ਨੇ। ਪਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ, ਉਹਦੇ ਬਾਰੇ ਤੁਸੀਂ ਕਹਿੰਦੇ ਹੋ ਕਿ ਕੇਜਰੀਵਾਲ ਨਾਲ ਕੋਈ ਗੱਲਬਾਤ ਕਰਨ ਦਾ ਕੋਈ ਗੱਲ ਚੱਲੀ ਹੈ ਜਾਂ ਨਹੀਂ? ਦੇਖੋ, ਕੇਜਰੀਵਾਲ ਬਲਫਿੰਗ ਕਰ ਰਿਹਾ ਪੰਜਾਬ ਨਾਲ। ਬਲਫਿੰਗ ਮਤਲਬ ਹੁੰਦਾ ਧੋਖਾ। ਹੋਰ ਸਮਝ ਨਹੀਂ ਆ ਰਹੀ ਸਾਨੂੰ ਕਿ ਇੱਕ ਉਹ ਮਖੌਟਾ ਹੈ ਜਿਹੜਾ ਕਿ ਗ੍ਰੀਕ ਦੇ ਵਿੱਚ ਇੱਕ ਵਾਰ ਚੱਲੀ ਸੀਗੀ, ਜਿਹਦੇ ਵਿੱਚ ਕਿ ਟ੍ਰੋਜਨ ਹਾਰਸ ਉਹ ਹੁੰਦਾ ਹੈ ਜੋ ਕਿ ਲੱਕੜ ਦਾ ਬਹੁਤ ਵੱਡਾ ਉਹਨਾਂ ਨੇ ਘੋੜਾ ਬਣਾ ਕਰਕੇ ਆਪਣੇ ਸੈਨਿਕ ਵਿੱਚ ਵਾੜਦੇ ਸੀਗੇ। ਤੇ ਜੇ ਟ੍ਰੋਏ ਦੀ ਵਾਰ ਹੋਈ ਸੀਗੀ ਤਾਂ ਉਹਦੇ ਵਿੱਚ ਉਹ ਸੈਨਿਕ ਵਾੜ ਕੇ ਉਹ ਟ੍ਰੋਏ ਦੀ ਵਾਰ ਵਿੱਚ ਪਹੁੰਚ ਗਏ, ਔਰ ਜਾ ਕੇ ਜਦੋਂ ਉੱਥੇ ਘੋੜਾ ਪਹੁੰਚਿਆ ਤਾਂ ਉਹਦੇ ਵਿੱਚੋਂ ਸੈਨਿਕ ਬਾਹਰ ਨਿਕਲ ਕੇ ਆ ਗਏ, ਅਸਲੀ ਰੂਪ ਆ ਗਿਆ। ਅੰਦਰ ਬਾਹਰ ਘੋੜਾ ਤੇ ਅੰਦਰ ਸੈਨਿਕ ਵਾੜੇ ਸੀਗੇ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਜਰੀਵਾਲ ਜਿਹੜਾ ਹੈ ਇੱਕ ਟ੍ਰੈਜਨ ਹਾਰਸ ਹੈ ਪੰਜਾਬ ਵਾਸਤੇ, ਔਰ ਇਹਦੇ ਅੰਦਰ ਜੋ ਲੁਕਿਆ ਹੈ, ਜਿਸ ਵੇਲੇ ਉਹ ਸੱਤਾ ਵਿੱਚ ਆਏਗਾ ਫਿਰ ਪਤਾ ਲੱਗੇਗਾ ਕਿ ਉਹ ਕੀ ਚੀਜ਼ ਹੈ। ਜਿਹੜਾ ਉਹ ਇੱਕ ਨੁਮਾਇੰਦਾ ਹੈਗਾ ਸੈਂਟਰ ਦਾ, ਬਜਾਏ ਇਹਦੇ ਕਿ ਗਵਰਨਰ ਕੋਲ ਜਾਵਾਂ ਤੇ ਅਸੀਂ ਜਿਹੜਾ ਹੋਮ ਮਿਨਿਸਟਰ ਹੈ ਉਹਨੂੰ ਕਿਉਂ ਨਹੀਂ ਅਪਰੋਚ ਕਰਨਾ? ਨਹੀਂ ਜੀ, ਕਨਸਟੀਟਿਊਸ਼ਨ ਦੇ ਮੁਤਾਬਕ ਉਹ ਪ੍ਰੈਜ਼ੀਡੈਂਟ ਦਾ ਨੁਮਾਇੰਦਾ ਹੈ, ਉਹ ਸੈਂਟਰ ਦਾ ਜਾਂ ਹੋਮ ਮਿਨਿਸਟਰ ਦਾ ਨੁਮਾਇੰਦਾ ਨਹੀਂ ਹੈ। ਆਈ ਬੈਕ ਟੂ ਡਿਫਰ ਵਿਦ ਯੂ। Maybe, but he has to take instructions from the. But he is not the nੁਮਾਇੰਦਾ of central government. He doesn't come under the home ministry. ਪ੍ਰੋਫੈਸਰ ਸਾਹਿਬ, ਇੱਕ ਗੱਲ ਹੋਰ ਦੱਸੋ ਮੈਨੂੰ, ਜਿਹੜੀ ਸੰਵਿਧਾਨ ਦੀ ਤੁਸੀਂ ਗੱਲ ਕੀਤੀ ਕੰਕਰੀਟ ਸੂਚੀ ਜਿਹੜੀ ਹੈਗੀ ਹੈ, ਇਹਦਾ ਹੁਣ ਤਾਂ ਕੰਕਰੀਟ ਸੂਚੀ, ਉਹਦੇ ਚ ਉਹ ਕਹਿੰਦੀ ਹੈ ਵੀ ਜਿਹੜੇ ਰਾਜਾਂ ਦੇ ਵਿੱਚ ਦਰਿਆ ਲੱਗਦਾ ਹੈ
ਉਹ ਪਾਣੀਆਂ ਨੂੰ ਹਟਾਉਣ ਦਾ ਸਿਸਟਮ ਵੀ ਹਟਾਉਂਦਾ ਹੈ ਤਾਂ ਉਹਨੂੰ ਵਰਤਣ ਦਾ ਵੀ ਅਧਿਕਾਰ ਉਹਦੇ ਕੋਲ ਹੈ। ਤੇ ਤੁਸੀਂ ਹੁਣ ਕੇਜਰੀਵਾਲ ਜੀ ਦੀ ਗੱਲ ਕੀਤੀ ਹੈ, ਨਾ ਤਾਂ ਉਹ ਬੰਦੀ ਸਿੰਘਾਂ ਦੇ ਉੱਤੇ ਕੋਈ ਬੋਲਦਾ ਹੈ, ਨਾ ਹੀ ਪਾਣੀਆਂ ਦੇ ਮੁੱਦੇ ਤੇ ਕੋਈ ਬੋਲਦਾ ਹੈ। ਦੂਜੀ ਗੱਲ ਇਹ ਹੈ ਵੀ ਜਿਹੜੀਆਂ ਸਟੇਟਾਂ ਦੇ ਕੋਲ ਆਪਣੇ ਰਿਸੋਰਸਿਸ ਹੈਗੇ ਆ, ਜਿੱਦਾਂ ਰਾਜਸਥਾਨ ਕੋਲ ਪੱਥਰ ਹੈ, ਝਾਰਖੰਡ ਕੋਲ ਕੋਲ ਹੈ, ਉਹ ਸਾਨੂੰ ਫ੍ਰੀ ਨਹੀਂ ਦਿੰਦੇ। ਸਾਡਾ ਜਿਹੜਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਪੰਜਾਬ ਦਾ, ਉਹਦੇ ਬਾਰੇ ਕੋਈ ਸੱਤਾਧਾਰੀ ਪਾਰਟੀ ਕਿਉਂ ਨਹੀਂ ਬੋਲਦੀ, ਤੇ ਇਹਦੇ ਬਾਰੇ ਤੁਹਾਡਾ ਕੀ ਸਟੈਂਡ? ਦੇਖੋ ਅਸੀਂ ਬੜੇ ਕਲੀਅਰ ਹਾਂ ਇਹਦੇ ਬਾਰੇ, ਲੇਕਿਨ ਅੱਜ ਦਾ ਜਿਹੜਾ ਮੁੱਦਾ ਹੈ ਨਾ, ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮੁੱਦੇ ਉੱਤੇ ਕਿਸੇ ਵੇਲੇ ਪਾਣੀਆਂ ਦੇ ਮਸਲੇ ਬਾਰੇ, ਪੰਜਾਬ ਦੇ ਰਿਸੋਰਸਿਸ ਬਾਰੇ ਸਾਡਾ ਕਿਸ ਤਰੀਕੇ ਨਾਲ ਕਨਸਟੀਟਿਊਸ਼ਨਲੀ ਲੀਗਲੀ ਵਿਤਕਰਾ ਹੋ ਰਿਹਾ ਹੈ, ਮੈਂ ਚਾਹੁੰਦਾ ਹਾਂ ਕਿ ਕਿਸੇ ਵੇਲੇ ਅੱਧਾ ਘੰਟਾ ਲਾ ਕਰਕੇ ਇਸੇ ਮੁੱਦੇ ਤੇ ਲੋਕ ਪੰਜਾਬ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰੀਏ, ਕਿਉਂਕਿ ਇਹ ਸਿਰਫ 2 ਮਿੰਟ ਦਾ ਜਵਾਬ ਦੇ ਨਾਲ ਇਹਦੀ ਗੱਲ ਨਹੀਂ ਬਣੇਗੀ। ਇਹ 'ਚ ਆંકੜੇ ਵੀ ਪੇਸ਼ ਕਰਾਂਗੇ, ਬਹੁਤ ਕੁਝ ਪੇਸ਼ ਕਰਾਂਗੇ ਕਿ ਤੁਹਾਡਾ ਜਵਾਬ ਜਿਹੜਾ ਹੈ ਜਸਟੀਫਾਈ ਕਰਕੇ ਤੁਹਾਨੂੰ ਦਿਆਂਗੇ।